ਆਸੀਆ ਮਸੀਹ ਦੀ ਰਿਹਾਈ ਦੇ ਤਨਾਜ਼ੁਰ ਵਿੱਚ ਸੁਪਰੀਮ ਕੋਰਟ ਵਿੱਚ ਤਾਇਨਾਤ ਸਿਕਿਉਰਿਟੀ ਅਹਿਲਕਾਰਾਂ ਦੀ ਸਕਰੂਟਨੀ ਦਾ ਮਰਹਲਾ ਜਾਰੀ ਹੈ। ਜ਼ਰਾਏ ਦੇ ਮੁਤਾਬਿਕ ਸੁਪਰੀਮ ਕੋਰਟ ਵਿੱਚ ਤਾਇਨਾਤ 239 ਸਿਕਿਉਰਿਟੀ ਅਹਿਲਕਾਰਾਂ ਦੀ ਸਕਰੂਟਨੀ ਕੀਤੀ ਜਾ ਰਹੀ ਹੈ। ਸਕਰੂਟਨੀ ਵਾਸਤੇ ਤਹਿਰੀਰੀ ਸਵਾਲਨਾਮਾ ਤਰਤੀਬ ਦਿੱਤਾ ਗਿਆ ਹੈ ਤੇ ਅਹਿਲਕਾਰਾਂ ਦੇ ਮਜ਼ਹਬੀ ਰੁਝਾਨਾਤ ਨੂੰ ਸਮਝਣ ਲਈ ਉਹਨਾਂ ਦੇ ਘਰ ਵਾਲਿਆਂ ਦੇ ਮੁਤਾਲਕ ਵੀ ਸਵਾਲ ਪੁੱਛੇ ਜਾ ਰਹੇ ਨੇ। ਪੁੱਛੇ ਜਾਣ ਵਾਲੇ ਸਵਾਲਾਂ ਵਿੱਚ ਦਹਿਸ਼ਤਗਰਦਾਂ ਦੇ ਖਿਲਾਫ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਦੇ ਮੁਤਾਲਕ ਵੀ ਪੁੱਛਿਆ ਜਾ ਰਿਹਾ ਹੈ ਤੇ ਅਹਿਲਕਾਰਾਂ ਦੇ ਮਸਲਕ ਬਾਰੇ ਵੀ ਪੁੱਛਦਛ ਕੀਤੀ ਜਾ ਰਹੀ ਹੈ। ਡੀਆਈਜੀ ਵਕਾਰ ਚੌਹਾਨ ਦੀ ਸਰਬਰਾਹੀ ਵਿੱਚ 6 ਰੁਕਨੀ ਖਸੂਸੀ ਕਮੇਟੀ ਤਸ਼ਕੀਲ ਦਿੱਤੀ ਗਈ ਹੈ, ਜਿਹਦੇ ਵਿੱਚ ਏਆਈਜੀ ਸਪੈਸ਼ਲ ਬ੍ਰਾਂਚ, ਐਸਐਸਪੀ ਸਿਕਿਉਰਿਟੀ, ਐਸਪੀ ਸੁਪਰੀਮ ਕੋਰਟ ਤੇ 2 ਮਾਹਿਰ ਨਫਸੀਆਤ ਵੀ ਸ਼ਾਮਿਲ ਨੇ, ਜਿਹੜੇ ਅਹਿਲਕਾਰਾਂ ਦਾ ਇੰਟਰਵਿਊ ਕਰਕੇ ਕਲੀਅਰੈਂਸ ਦੇ ਰਹੇ ਨੇ। ਇਸ ਸਕਰੂਟਨੀ ਦੇ ਨਤੀਜੇ ਵਿੱਚ ਮੁਸ਼ਤਬਾ ਜਾਂ ਮਸ਼ਕੂਕ ਤਸੱਵਰ ਕੀਤੇ ਜਾਣ ਵਾਲੇ ਅਹਿਲਕਾਰਾਂ ਦੀਆਂ ਡਿਊਟੀਆਂ ਤਬਦੀਲ ਕਰ ਦਿੱਤੀਆਂ ਜਾਣਗੀਆਂ। ਇਹ ਸਾਰੇ ਇਕਦਾਮਾਤ ਸਿਰਫ ਇਸ ਵਜ੍ਹਾ ਤੋਂ ਕੀਤੇ ਜਾ ਰਹੇ ਨੇ ਕਿਉਂਕਿ ਆਸੀਆ ਮਸੀਹ ਦੀ ਹਮਾਇਤ ਕਰਨ ਤੇ ਸਾਬਕ ਗਵਰਨਰ ਪੰਜਾਬ ਸਲਮਾਨ ਤਾਸੀਰ ਨੂੰ ਉਹਨਾਂ ਦੀ ਹਿਫਾਜ਼ਤ ਤੇ ਤਾਇਨਾਤ ਪੁਲਿਸ ਅਹਿਲਕਾਰ ਮੁਮਤਾਜ਼ ਕਾਦਰੀ ਨੇ ਹੀ ਕਤਲ ਕਰ ਦਿੱਤਾ ਸੀ, ਜਿਨ੍ਹਾਂ ਨੂੰ ਇਸ ਜੁਰਮ ਵਿੱਚ ਸਜ਼ਾਏ ਮੌਤ ਵੀ ਦਿੱਤੀ ਜਾ ਚੁੱਕੀ ਹੈ। ਆਸੀਆ ਮਸੀਹ ਦੇ ਕੇਸ ਦਾ ਫੈਸਲਾ ਆ ਚੁੱਕਿਆ ਹੈ ਤੇ ਇਸ ਫੈਸਲੇ ਦੇ ਖਿਲਾਫ ਮਜ਼ਹਬੀ ਜਮਾਤਾਂ ਇhtਜਾਜ ਵੀ ਕਰ ਚੁੱਕੀਆਂ ਨੇ। ਇਸ ਸੂਰਤ-ਏ-ਹਾਲ ਨੂੰ ਸਾਹਮਣੇ ਰੱਖਦਿਆਂ ਹੋਇਆਂ ਸਭ ਤੋਂ ਪਹਿਲੇ ਉਹਨਾਂ ਜੱਜਾਂ ਦੇ ਨਾਲ ਤਾਇਨਾਤ ਸਿਕਿਉਰਿਟੀ ਅਹਿਲਕਾਰਾਂ ਦੀ ਸਕਰੂਟਨੀ ਕੀਤੀ ਗਈ ਜਿਨ੍ਹਾਂ ਨੇ ਇਹ ਫੈਸਲਾ ਸੁਣਾਇਆ ਸੀ ਤੇ ਇਸ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਤਾਇਨਾਤ ਸਿਕਿਉਰਿਟੀ ਅਹਿਲਕਾਰਾਂ ਦੀ ਵੀ ਸਕਰੂਟਨੀ ਦਾ ਅਮਲ ਜਾਰੀ ਹੈ।